ਜਿਹੜੇ ਕੰਮ ਨੂੰ ਲੱਗੀ ਹੋਈ ਹੈ। ਉਹ ਗੱਲ ਸੁਣੇ ਨਾ, ਉਹ ਬੰਦਾ ਘਰ ਆਇਆ ਬੈਠਾ ਪਾਣੀ ਦਾ ਗੋਟੀ ਪੁੱਛ ਲਵੀਂਦਾ ਹੈ। ਉਹ ਹੁਣ ਥਾਪੀਆਂ ਨੂੰ ਚੰਬੜਿਆ ਰਾਣੇ ਜਾਂ ਪਾਣੀ ਦਾ ਗੋਟੀ ਪਿਵਾਵਣੇ? बस अब मेरे ख्याल नहीं। ਉਹ ਗਾਂ ਟੋਰ ਪਾਓ, ਲੱਤਾਂ 'ਚ ਪਾਣੀ ਪਿਓਏ। ਖਾਵਣ ਲੱਗਿਆ ਤਾਂ ਕਦੀ ਗਿਣੀਆਂ ਨੂੰ ਕਿਤਨੀਆਂ ਰੋਟੀਆਂ ਖਾਂਦੀ ਪਈ ਤੇ ਟੁਰਨ ਲੱਗਿਆ ਤੂੰ ਐਂ ਟੁਰਦੀ ਜਿਵੇਂ ਮਾਲੂਮ ਹੁੰਦਾ ਯਰਕਾਨ ਤਿਆਂ ਨੂੰ ਹੈ। ਜਲਦੀ ਟੋਰ ਪਾਓ ਜਲਦੀ। घड़े तू इजाजत लैके इस पानी भरना होंदा। और त्रिकी टोर पाओ, कैसी लाश मत्थे लग गई है। और लाया ਤੈਨੂੰ ਤੇਰੀ ਅੰਮਾ ਇਹ ਚੱਜ ਕੋਈ ਨਹੀਂ ਸਿਖਾਇਆ ਵੀ ਪਾਣੀ ਦੇਵਣ ਤੋਂ ਪਹਿਲੇ ਗਿਲਾਸ ਨੂੰ ਵੇਖ ਲਵਿੰਦਾ, ਭਾਂਡਾ ਗਾਲ ਲਿਆ ਜਾਂ ਵਿੱਚ ਵੇਖ ਲੈ ਜੋ ਸਾਰੀ ਵਿੱਚ ਮਿੱਟੀ ਲੱਗੀ ਹੋਈ ਆ ਤੇ ਆਣ ਕੇ ਤੂੰ ਮੇਰੇ ਨੱਕ ਤੇ ਮਾਰਿਆ। ताबूत क्या मसला है? आप हर वक्त मेरे साथ इसी तरह बहस लगा के रखते हो। ये बात थी तो आप मुझे प्यार से भी तो कह सकते थे, बदतमीजी करने की जरूरत। अच्छा ये बदतमीजी है, ये बदतमीजी है। ਤੈਨੂੰ ਘਰ ਵਾਲੇ ਨਾਲ ਬੋਲਣ ਦੀ ਤਮੀਜ਼ ਹੈ, ਤੂੰ ਮੈਨੂੰ ਤਮੀਜ਼ ਦੱਸਦੀ ਪਈ। ਮੈਂ ਤੈਨੂੰ ਹੁਣ ਬਦਤਮੀਜ਼ੀ ਕਰਕੇ ਲਿਖੀਨੂੰ। बस कर क्यों मरेंदा पे इनु? तुम फिर आ गए हमारे घर, तुम्हारी वजह से तो सारे झगड़े हैं हमारे घर। ड्रामेबाज औरत। और तू शुक्र कर के मैं आ गई तो तू बच गई है, नहीं तो तेरा इत्थे ओ हशर होवे है ना पूरे थे वाले तेरा तमाशा वेखना ते ड्रामेबाज मैनू आंदी पई है। जिसले मैं ड्रामा कीता ना मुड़ तू याद रख से मैनू भूल से ना, तू इस घर टिकना भी कोई नहीं। तेरा इस घर में काम होता क्या है जो तू यहाँ आ जाती है? हम मियाँ बीवी का मामला हम आपस में निपटा लेंगे। ਉਹ ਤੈਨੂੰ ਪਤਾ ਕੋਈ ਨਹੀਂ ਕਿ ਸਾਡੇ ਘਰ ਕਿਉਂ ਆਮਦੀ ਹੈ? ਹੈ ਐਡੀ ਭੋਲੀ ਬਣਨ ਦੀ ਤੈਨੂੰ ਜ਼ਰੂਰਤ ਕੋਈ ਨਹੀਂ। ਤੇ ਦੂਈ ਗੱਲ, ਇਹ ਗੱਲ ਯਾਦ ਰੱਖੀ, ਤੂੰ ਇੱਥੇ ਹੈ ਵੀ ਤਾਂ ਸਿਰਫ ਔਰ ਸਿਰਫ ਰਿਮਸ਼ਾ ਦੀ ਵਜ੍ਹਾ ਤੂੰ ਹੈ। ਜਲਦੀ ਕਰ, ਇਹਦੇ ਕੋਲ ਚਾਹ ਪਕਾ ਕੇ ਲਾਇਆ। ਤੇ ਮੁੜ ਇੱਕ ਗੱਲ ਹੋਰ ਯਾਦ ਰੱਖੀ, ਤੈਨੂੰ ਇਸ ਗੱਲ ਦਾ ਪਤਾ ਹੈ ਜੋ ਇਹ ਮਿੱਠਾ ਘੱਟ ਪੀਂਦੀ ਹੈ। ਅਗਰ ਮਿੱਠਾ ਤੇਜ਼ ਹੋਇਆ ਚਾਹ ਦੇ ਵਿੱਚ ਤੇ ਪਾਣੀ ਠੱਡਾ ਹੈ ਤੇ ਜਿਹੜੀ ਚਾਹ ਹੈ ਨਾ ਉਹ ਮੂੰਹ ਤੇ ਪਵੇ ਤੇ ਮੂੰਹ ਸੜ ਜਾਂਦਾ ਹੈ। ਚੱਲ ਜਲਦੀ ਕਰ, ਚਾਹ ਪਕਾ ਕੇ ਲਾਇਆ। ਬਹੁਤ ਰਿਮਸ਼ਾ ਜਲਦੀ ਬਣਾ ਕੇ ਲਾਇਆ। ਆ गिलास ही ਲਈ ਜਾ। मैनू मारू आ, मैं तो डरा छड्डी आई। मेरी चमक चलो, और मेरी आई लव यू। परा मार, तू कौन बुला है? मैं तेरा जानू। परा मार तरक्की नाल किदे बुला आया बैठा है? और मेरी चमक चलो, इंज तो नहीं करिंदा जिवें तो मेरे नाल कीता है। मैनू लगदा तैनू इज्जत रास कोई नहीं। खलो मैं तैनू दसनी। निकल निकल, तू है किथों दा? निकल निकल। कंजर ना वेता वड़दे मेरे बूहे ते। ओए होए मैं तो आज मर जाना ही टैक दे नाल। ओ लांतिया हुन ना मेरे बूहे ते आवी, नहीं तो तन मैं कुत्ता पुआ छुड़सा हूं। काली गाड़ की दू चढ़ आई है साडे घर। बीमारी जे जिदे जांदा उदा ही डरा छड़ दे। लांती मगर ही पिया होया है। ओए होए 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 मैं तो आज मर जावना ही। ए हुन मेरे मत्थे लग गया ते मैं सबक देसां। ओए होए मनु जे मत्थे लग गया एडी पैड़ी डठियां कैसे त्रोट नहीं गई। बीमारी जे आना वेता ते मेरे मत्थे लग गया तो मैं सिर पाड़ छना ते एट मारनी। रिमशा तू आई बैठी है? हाँ शुक्र अल्लाह दा। जी आई नु ते बाऊ ना मैं थे बाने तू इथे बो। ਕਿਹਦੇ ਨਾਲ ਖਪਦੀ ਅਮਨੀ ਆ? ओ काली घट ओ काली बला जेड़ा इथे बूहे ता बांदा जिन्नु तू की जाया आ मेरा बिरा उस मैनू डरा छड्ड आई। ओ मेरा बिरा मैं काम जांदी पई हम ते मैं बूहा खोला ते अगो काली बला खली। ओ मैं पीछे डठी आ, मेनू टैक नहीं हो गया, मेनू मरी नु चा लिया वो। ओए होए होए ਮੇਰੀ ਭੈਣ ਤੈਨੂੰ ਪਤਾ ਤਾਂ ਹੈ ਉਹਦਾ ਪੂਰਾ ਸਾਰਾ ਜੇ ਆਏ ਉਹਦੇ ਚ ਕੋਲ ਇਤਨਾ ਹੈ ਕਿ ਤੂੰ ਕਿਉਂ ਉਹਦੀ ਗੱਲਾਂ ਦੀ ਟੈਨਸ਼ਨ ਲੈਣੀ ਤੇ ਨਾਲੇ ਕਿਸੇ ਦੇ ਰੰਗ ਦਾ ਜਾਂ ਸ਼ਕਲ ਦਾ ਮਜ਼ਾਕ ਨਹੀਂ ਉਡਾਉਂਦਾ। ਅੱਲਾਹ ਤਾਲਾ ਦੀ ਜ਼ਾਤ ਹਰ ਨੂੰ ਉਹਦੇ ਹਿਸਾਬ ਵਿੱਚ ਰੱਖਿਆ ਹੋਇਆ। ਸਾਨੂੰ ਇਹ ਤਨਕੀਦਾਂ ਨਹੀਂ ਕਰਨੀਆਂ ਚਾਹੀਦੀਆਂ। ओ मेरा बिरा ਅਸੀਂ ਤਕਦੀਦਾ ਨਹੀਂ ਕਰਾਂਦੇ। ਉਹ ਉਸ ਨੂੰ ਵੀ ਅਕਲ ਆਣੀ ਚਾਹੀਦੀ। ਪਤਾ ਕੀ ਆਂਦਾ ਪੇ ਆ ਮੇਰੀ ਚਮਕ ਛੱਲ ਤੇ ਆਈ ਲਬਡੂ ਉਹ ਅੰਜਾਂਦਾ ਹੀ ਜਾ।
ਅੱਲਾ ਦਫਾ ਕਰਸ ਤੂੰ ਛੋੜ ਉਹਦੇ ਵਿੱਚ ਕੋਲੀਓ ਕੋਜੇ ਤੇ ਤੂੰ ਜਾਊ ਕਿਦੇ ਆ ਆ ਮੇਰਾ ਬਿਰਾਵਾ ਹੱਟੀ ਤੇ ਜਾਵਾਂ ਮੂੰ ਖੰਡ ਵੀ ਮੁੱਕੀ ਪਈ ਤੇ ਕਿਉਂ ਹੋਵੇ ਹੁਣ ਤਾਂ ਮੈਨੂੰ ਆ ਸੱਟ ਲੱਗ ਗਈ ਹੁਣ ਮੈਂ ਤੈਨੂੰ ਜਵਿੰਦਾ ਤੇ ਜਾ ਕੇ ਲਿਆ ਦੇ ਮੈਨੂੰ फरजाना चाय पका दी है मैंने, आप भी पी ले और अपने भाई को भी दे और उसकी जो क्या बोलूं उसको भी दे दे बस। ਉਹ ਤੇਰੇ ਹੱਥ ਬੰਨੇ ਜੋ ਤੂੰ ਮੇਰੀ ਭੈਣ ਨੂੰ ਪਿਆ ਨਹੀਂ ਜਵਾ ਕੇ ਲੈ ਜਾ ਮੈਂ ਤੈਨੂੰ ਨਾ ਆਖਿਆ ਉਹ ਹੁਣ ਡਹਿ ਗਿਆ ਜੀ ਉਸ ਤੂੰ ਵਲਿੰਦਾ ਨਹੀਂ ਸਬਰ ਕਰ ਮੈਂ ਤੇਰੇ ਆਰਡਰ ਚਲਵੈਣਾ ਕਿਹਨੂੰ ਆਖਿਆ ਹੈ ਕਿਹਨੂੰ ਆਖਿਆ ਇਹ ਮੈਂ ਦੱਸੋ ਹੈ ਤੂੰ ਮੈਨੂੰ ਦੱਸ ਤੂੰ ਚਾਹ ਲੈ ਕੇ ਚਾਹ ਮੇਰੀ ਮੈਨੂੰ ਛੋੜ ਦੇ ਇਸ ਨੂੰ ਜਦੋਂ ਮੈਂ ਆਖਿਆ ਵੀ ਚਾਹ ਲੈ ਕੇ ਇਸ ਤੈਨੂੰ ਕਿਵੇਂ ਆਖਿਆ ਹਣਾ ਮੇਰਾ ਬਿਰਾ ਲੜਾਈ ਇਹ ਮਸਲਾ ਸਿਰਫ ਤੈਨੂੰ ਇਹ ਤੇਰੇ ਗੁਏ ਚਾਹ ਦਾ ਟ੍ਰੇਨ ਨਹੀਂ ਆ ਕੇ ਕਰ ਇਹ ਸਕਦੀ ਮੋੜ ਤੂੰ ਇਹਨੂੰ ਥਾਂ ਮਾਰ ਛੱਡਣਾ ਇਹ ਹਾਲ ਤੇ ਕੋਈ ਨਹੀਂ ਨਾ ਜਦੋਂ ਇਹਨੂੰ ਮੈਂ ਆਖਿਆ ਵੀ ਚਾਹ ਲਿਆਣ ਦੇ ਤੈਨੂੰ ਨਾ ਕੀ ਤੈਨੂੰ ਇਹ ਨਹੀਂ ਬਰਦਾਸ਼ਤ ਹੁੰਦੀ हाँ ठीक है, नहीं होती मुझसे बर्दाश्त। तुझे पता है कि मेरी और तेरी शादी हुई है, मुझे नहीं पसंद कोई भी मेरे घर आ रही औरत आती रहे और हमारे दरमियान तमाशा बना के रखे हमारी जिंदगी का। कोई बात है? ਤੂੰ ਰਿਮਸ਼ਾ ਨੂੰ ਐਰੀ ਗੈਰੀ ਸੱਦਿਆ ਤਮਾਸ਼ਾ ਤੈਨੂੰ ਮੈਂ ਅੱਜ ਲਾ ਕੇ ਵਿਖੇਣਾ ਸਮਝ ਆ ਗਈ ਨਾ ਚੱਲ ਨਿਕਲ ਇਸ ਕਰੂ ਨਿਕਲ ਉਹ ਦਫਾ ਹੋ ਜਾ ਇਸ ਘਰ ਦੇ ਵਿੱਚ ਮੋੜ ਮੇਰੇ ਲਵੇ ਨਹੀਂ ਹੈ ਜਾਂ ਮੋੜ ਮੈਂ ਤਲਾਕ ਦੇਵਾਂ ਤਾਂ ਜਾਸੇ ठीक हो गया दाऊद, मैं जा रही हूँ यहाँ से। अब मैं अपने घर चली जाऊंगी, अपने भाइयों को बताऊंगी, वो जाने और तू जाने, अब वो तुझे निपटेंगे तुझसे, मुझे जरूरत नहीं है इस घर की। ਤੂੰ ਖਲੋਤਾ ਉਹ ਜਾਂਦੀ ਪਈ ਉਹ ਹੋੜ ਉਹਨੂੰ ਉਸ ਆਪਣੇ ਬਿਰਾਵਾਂ ਨੂੰ ਦਰ ਛੱਡੇ ਤੈਨੂੰ ਪਤਾ ਉਹ ਤੇ ਬਿਰਾ ਕਿਤਨੇ ਡਾਢੇ ਉਹ ਮੁੱਕ ਲਈ ਸਮੇਂ ਦੇ ਬਿਰਾਵਾਂ ਨਾਲ ਨੇ ਤੇ ਡਰ ਵਿਖੇਂਦੀ ਜਿਹੜੇ ਵੱਜੂ ਵਰੀਆਂ ਨੇ ਸਾਰਿਆਂ ਨੇ ਵੇਖਿਓ ਆ ਉਹ ਦੋ ਦੁਬਾਈ ਸਹੀ ਆਂਦੀ ਪਈ ਹੈ ਰਿਮਸ਼ਾ ਕੀ ਸਹੀ ਆਦੀ ਪਈ ਏ ਉਹ ਮੇਰੇ ਨਾਲ ਪਰਨੀ ਕੇ ਆਈ ਹੋਈ ਹੈ ਮੈਂ ਉਹਦੇ ਨਾਲ ਪਰਨੇ ਹੋਇਆ ਜੋ ਹਰ ਵੇਲੇ ਮੈਨੂੰ ਉਦੋਂ ਬੰਦੂਕ ਵਿਖਾਈ ਰੱਖਦੀ ਬਿਰਾਵਾਂ ਦੀ ਨਾਲੇ ਉਹਦੇ ਬਿਰਾ ਬੜੇ ਇਸ਼ਤਿਹਾਰੀਆਂ ਨੇ ਮੈਨੂੰ ਮਾਰ ਗੱਤੇ ਸਨ ਜਿਹੜਾ ਨਿੰਨੇ ਹੁੰਦਾ ਉਹ ਚੱਕਰ ਹੈ ਗੱਲ ਏ ਬਿਰਾਵਾ ਤੂੰ ਆ ਸਾਡਾ ਵੱਡਾ ਬਿਰਾ ਸਿਆਣਾ ਤੂੰ ਕੋਨੂੰ ਬਣੂ ਸਾਰਾ ਅੱਧੇ ਹੀ ਹੁੰਦਾ ਹੈ ਤੇ ਨਿਕਲਿਆ ਰਹਿਣਾ ਹੈ ਤੈਨੂੰ ਲੱਥ ਚੜੀ ਦੀ ਕਾਇ ਨਹੀਂ ਤੇ ਇੱਕ ਕੰਮ ਕਰ ਸਾਂਦੋਆਂ ਬਿਰਾਵਾਂ ਨੂੰ ਵੱਖਰਾ ਕਰ ਇਹ ਦੱਸੋ ਝਗੜਾਂ ਕਿਉਂ ਮਰਿੰਦੇ ਵੱਖਰੇ ਹੋ ਜਾ ਵੱਖਰੇ ਤੇ ਕਰਨਾ ਲੈ ਲਓ ਆਪੋ ਆਪਣਾ ਹਿੱਸਾ ਮੈਂ ਕੋ ਤੁਹਾਡੀ ਥਾਰ ਤੇ ਕਬਜ਼ਾ ਨਾ ਕੀਤੀ ਖਲੋਤਾ ਜਿਹੜੀ ਵੰਡੇ ਦੀ ਉਹਨੂੰ ਤੁਹਾਨੂੰ ਮਿਲ ਜਾਣੀ चुप करना बाली क्यों रोंदी हमदी है आओ आई खले ने ਉਹ ਬਾਲੀ ਕੀ ਬਣਿਆ चुप करे ना ਕੀ ਹੋਇਆ ਇਹ ਕੋ ਦੱਸਿਆ ਸੇਵੇਂ ਕਾ ਕੋਈ ਨਾ क्या होना भाई, वही दाऊद का काम है, ऐसे ही मार पिटाई गाली गलौज, यहाँ तक क्या दूसरे और चाहिए थी उसने मुझे धक्के मार के ਚੁੱਪ ਕਰ ਬਾਲੀ ਚੁੱਪ ਕਰ मुझे बहुत ਤੂੰ ਸਿਆਣਾ ਹੁੰਦੋ ਨਾ ਤੂੰ ਤੇ ਸਾਡੀ ਭੈਣ ਨਾ ਰੋ ਕੇ ਆਵੇ ਸਾਡੇ ਬੂਹੇ ਤੇ ਇਹਦੇ ਚ ਮੇਰਾ ਕਿਹੜਾ ਗੁਨਾਹ ਤੁਹਾਡੀ ਵੀ ਤਾਂ ਭੈਣ ਹੈ ਤੁਸੀਂ ਇਹਦੇ ਕੋਈ ਨਹੀਂ ਫਿਰਾ ਇਹ ਜਦੋਂ ਵੀ ਲੜ ਕੇ ਆਉਣਾ ਤੇ ਮੈਂ ਤਾਂ ਇਲਜ਼ਾਮ ਆਉਂਦਾ ਹੈ ए दासो सियाणिया ये इल्जाम ते इत्थे ना आवे ते होर किस ते ਅਸੀਂ ਭਲਾ ਦੇਵੀਏ ਇਹਦਾ ਤੈਨੂੰ ਅਹਿਸਾਸ ਕੋਈ ਨਹੀਂ ਤੋ ਤਾਂ ਫਰਜ਼ਾਨਾ ਨੂੰ ਇੰਜ ਬਣਾਇਆ ਹੋਇਆ ਵੀ ਜਿਵੇਂ ਬੰਦਾ ਗਾਲ ਦਾ ਟਿੱਕਾ ਬਣਾ ਲੈਂਦਾ ਹੈ ਹੁਣ ਫਰਜ਼ਾਨਾ ਦਾ ਮਰਨਾ ਕਿਉਂ ਘਾਤ ਕੇ ਬਹਿ ਗਿਓ ਭਲਾ ਅਸਾਂ ਲੜਾਈ ਦਾ ਮੋਢੀ ਹੋਵੇ ਕਦੀ ਜਾ ਕੇ ਗੱਲ ਕੀਤੀ ਏ ਬਸ ਸਾਡੀ ਭੈਣ ਨੂੰ ਮਾਰ ਕੋਟ ਕੇ ਨਿਤ ਕਾਢ ਛੱਡਣ ਦੇਣੋ ਮੈਂ ਜਾਂਦਾ ਮੈਂ ਕਰ ਹੁੰਨਾ ਵੇਖ ਲੈਣਾ ਧਾਲਿਆਂ ਨੂੰ ਤੂੰ ਬਸ ਕਰੋ ਤੇਰੇ ਉੱਤੇ ਜਾਵਣ ਦੀ ਕਾਈ ਨਹੀਂ ਲੋੜ ਤੂੰ ਜਿਹੜਾ ਜਾਂਦਾ ਪਿਆ ਨਾ ਤੂੰ ਸਿਰਫ ਫਰਜ਼ਾਨਾ ਨੂੰ ਮਿਲਣ ਜਾਂਦਾ ਪਿਆ ਅਸੀਂ ਹੁਣ ਨਾਨੂੰ ਆਪੇ ਟੱਕਰ ਲਿਸਾਂਗੇ ਉਹ ਜਿਹੜਾ ਦਾਊਦ ਬਦਮਾਸ਼ ਬਣਿਆ ਹੋਇਆ ਨਾ ਉਹਦੇ ਮੱਥੇ 'ਚ ਅਸੀਂ ਦੋਵੇਂ ਬਿਰਾ ਹੱਥ ਰੱਖ ਲਿਸਾਂਗੇ ਤੁਸਾਂ ਕਾ ਚਗੜ ਮਾਰਨੀ ਮੈਂ ਆਪੇ ਜਾ ਕੇ ਸਮਝਾ ਲੈਣਾ ਓ ਨਾ ਨਾ ਬਿਰਾਵਾ ਨਾ ਜਿਹੜਾ ਤੂੰ ਜਾ ਕੇ ਸਮਝਾਉਣਾ ਨਾ ਸਾਨੂੰ ਪਤਾ ਹੈ ਅਸੀਂ ਆਪੇ ਸਮਝਾ ਲੈਣਾ ਹੈ ਚੱਲ ਸਾਜਦ ਹੋਰ ਪਾ ਜਾਓ ਜੀ ਇੱਥੇ ਬਹੁਤ ਇੱਥੇ ਮਣਕਾ ਵੱਜੀ ਹੁਣ ਬਿਰਾਵਾਂ ਦੇ ਸਿਰ ਮਰਿਆ ਨਹੀਂ ਨਾ ਤੇ ਪਤਾ ਲੱਗ ਗਿਆ ਤੂੰ ਵੱਡੀ ਸ਼ੁੱਧਣੀ ਹੈ ਤੂੰ ਤੈਨੂੰ ਇਸੇ ਵਾਸਤੇ ਨਾ ਸ਼ਾਇਦ ਪੜਾਇਆ ਲਿਖਾਇਆ ਤਮੀਜ਼ ਤਰੀਕਾ ਤੈਨੂੰ ਸਮਝਾਇਆ ਇਹੋ ਤਮੀਜ਼ ਤੈਨੂੰ ਆਈ ਹੈ ਤੂੰ ਹੁਣ ਉਹਨਾਂ ਨੂੰ ਗਾ ਛੱਡਣਾ ਯੂਨੀਵਰਸਿਟੀ ਦੇ ਖਰਚੇ ਸਕੂਲਾਂ ਦੇ ਕਾਲਜਾਂ ਦੇ ਇੱਥੋਂ ਤੱਕ ਤੈਨੂੰ ਲੈਂਦਾ ਇੱਥੋਂ ਤੱਕ ਇਹ ਤਮੀਜ਼ ਆਈ ਹੈ ਤੈਨੂੰ ਹੁਣ ਆਪਾਂ ਤੇ ਲੜ ਪਾ ਤੇ ਉਹਦਾ ਜ਼ਿੰਮੇਵਾਰ ਕੌਣ ਹੈ भाई मुझे मत कह कुछ भी, मैं इधर आती हूँ तो या तू मारपीट करता हूँ, उधर दाऊद ने मेरे साथ हाथ की हुई है। अल्लाह का नाम है, मेरा कौन सा घर है बता तो सही। ਉਹ ਤੇਰਾ ਘਰ ਹੈ ਉੱਥੇ ਤੋਂ ਰਹਿਣਾ ਤੇ ਉੱਥੇ ਤੋਂ ਮਰਨਾ ਤੇ ਉੱਥੇ ਤੋਂ ਬਾਣਾ ਉੱਥੇ ਹੀ ਤੇਰਾ ਮਰਨਾ ਜੀਣਾ ਉੱਥੇ ਹੀ ਤੋਂ ਰਹਿਣਾ ਉਹ ਤੇਰਾ ਖਸਮ ਹੈ ਉੱਤੇ ਉਠੀ ਬਿਰਾਵਾ ਤੂੰ ਪਏ ਉੱਥੇ ਆਪੇੜੋ
नहीं तो मैं तेरा चीना छनका छड़ने। भाई वो बहुत जालिम इंसान है, नहीं वो मुझे मार देगा, छोड़ नहीं जाना मैंने वहाँ पे। तो ओदे नहीं जाना तो मैं तेन मार कतना है। नहीं तू तो भाई है मेरा, भाई हूँ मैं, तेरी बहन हूँ, तू मेरा भाई है। उठा उठी मैं ए दे तेरे मैनू ना लिखा जा जा तू आनो पे खड़ोंदी सिर मराऊं मैं सारे दे। मेरी चमक चलो, हाँ मेरी चमक चलो। ओ साडे घर अपना मरना पिया है, तेन चमक छल्ला दी पई होई है। को मेरी गाल हल्ली हो ये, हाँ मेरी आई लव यू। ਫਰਜ਼ਾਨਾ ਇਹਨਾਂ ਦੀ ਮੁੜ ਸੁਣ ਲੈਣਾ, ਪਹਿਲੇ ਮੈਨੂੰ ਆ ਜਿਹੜਾ ਚਮਕ ਛੱਲੋ ਵਾਲਾ ਹੈ ਨਾ ਇਹਦੇ ਨਾਲ ਕਾਈ ਕਰਾਣ ਦੇ ਯਾਰ। ਇਹਦੇ ਮੂੰਹ ਤੇ ਲਿੱਤਰ ਬਣ ਕੇ ਆਵੀਂ ਮੇਰਾ ਵੀਰਾ। ਸੱਦਿਆ ਕੇ ਨੂੰ ਆ ਅੰਦਾ ਕੌਣ ਪਿਆ? ਮੈਂ ਦੱਸੇ ਨਾ ਮੈਂ ਕੌਣ ਆ। ਓਏ ਮੈਨੂੰ ਦੱਸੋ ਉਹ ਲਾਂਤੀ ਆ ਤੂੰ ਮੇਰੀ ਭੈਣ ਗਰੀਬਣੀ ਦੇ ਸਹਾਰਾ ਮਦੇ ਕੀਤੇ ਹੋਏ ਨੂੰ, ਉਹ ਤੈਨੂੰ ਥੇ ਚੋਰ ਰਨ ਕਾਇ ਨਹੀਂ ਲੱਭਦੀ ਵੱਡਾ ਮਜਨੂ। ਮੈਨੂੰ ਤਾਂ ਸਾਰਾ ਥੇ ਪਿਆ ਦਾ ਹੈ ਪਿਓ ਤੇਰੇ ਮਗਰ ਬੈਠੀ ਹੋਈ ਹੈ ਤੇ ਉਸ ਤੇਰੇ ਨਾਲ ਸ਼ਾਦੀ ਕਰਨੀ। ਤੇਰੀ ਸ਼ਾਦੀ ਮੈਂ ਕਰਵਾਈ ਨਾ ਜਾਣਦਾ ਨਾ ਹੈ ਤੂੰ। ਉਦੋਂ ਉੜੀ ਨਿਕਲ ਇੱਥੋਂ। ਮੈਂ ਇਸ ਬੂਹੇ ਤੇ ਮਰ ਕੇ ਜਾਵਣਾ, ਮੈਂ ਆਪਣੀ ਚਮਕ ਛੱਲੋ ਨੂੰ ਲਾਇ ਕੇ ਜਾਵਣਾ। ਬਹੁ ਕੋਈ ਢੀਠ ਹੈ ਉਹ ਬੇਈਮਾਨ ਆ, ਨਿਕਲਦਾ ਕਿਉਂ ਨੂੰ ਇੱਥੋਂ? ਅੱਗੇ ਆ ਇੱਥੇ ਆ, ਨਿਕਲ ਨਿਕਲ ਉੱਠੀ ਚੱਲ ਨਿਕਲ ਚੱਲ ਲੋ ਕਾ ਲਾਵਾ ਤਾਂ ਮੋਰ ਮੇਰੀ ਚਮਕ ਛੱਲੋ ਮੈਂ ਦੇਸੋ। ਦੂਰ 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 ਕੰਜਰ ਆ ਜਾਂਦਾ ਕਿਉਂ ਨੂੰ? ਬਾਹਰ ਨਿਕਲ ਬਾਹਰ ਨਿਕਲ। ਦੂਈ ਵਾਰੀ ਮੈਨੂੰ ਇੱਧਰ ਨਾ ਦਿਸੀ ਸਿਰ ਦੀ ਪੀੜ ਨੂੰ ਹੁੰਦੀ ਤਾਂ ਜਵਰੀਆਂ ਨਾਲ ਮੈਂ ਮੋਕਲਾਵਾਂ। ਸਬਰ ਕਰੋ ਆਉਂਦਾ ਪਿਆ ਮੇਰਾ ਵੀਰਾ, ਗੱਲ ਖਤਮ ਕਰ ਲੈਨੇ ਆ। ਹਾਂ ਹੁਣ ਦੱਸੋ ਬਦਮਾਸ਼ੋ ਤੁਹਾਡਾ ਕੀ ਮਸਲਾ ਹੈ? ਅਜੇ ਸਾਡਾ ਕੀ ਮਸਲਾ ਹੈ? ਮੇਰੀ ਗੱਲ ਸੁਣ ਲੈ ਦੋ ਸਾਥੋਂ ਗਲਤੀ ਨਹੀਂ ਹੋਗੀ, ਬਸ ਤੈਨੂੰ ਅਸਾਂ ਭੈਣ ਪਰਨਾ ਕੇ ਦੇ ਛੱਡਿਆ, ਠੀਕ ਹੈ ਨਾ? ਤੂੰ ਇਹਦੀ ਕਾਂਟ ਤੂੰ ਸੋਟਾ ਕਦੀ ਲਾਇਆ ਹੀ ਨਹੀਂ। ਜਿਸ ਟਾਈਮ ਸਾਡੇ ਬੂਹੇ ਤੇ ਜਾਂਦੀ ਹੈ ਨਾ ਰੋਂਦੀ ਧੋਂਦੀ ਜਾਂਦੀ ਹੈ ਕਿ ਸਾਥੋਂ ਗਲਤੀ ਹੋ ਗਈ ਆ, ਬਸ ਜਿਹੜਾ ਤੈਨੂੰ ਅਸਾਂ ਪਰਨਾ ਕੇ ਦੇ ਛੱਡੀ ਹੈ। ਤੂੰ ਜੋ ਰਿਮਸ਼ਾਨ ਚਾਹੁੰਦਾ ਹੈ ਤੇ ਉਸੇ ਰਿਮਸ਼ਾ ਨਾਲ ਸ਼ਾਦੀ ਕਰ ਲਾ, ਹੁਣ ਯੱਗ ਕਰ ਲਵੇ ਸਾਡੀ ਭੈਣ ਦੀ ਤਲਾਕ ਸੰਦੇ ਵਿੱਚ ਆ ਜਾ। ਕਿਉਂ ਸਾਨਾ ਐਵੇਂ ਕੰਜਰ ਖਾਂਦੇ? ਤੇ ਠੀਕ ਹੈ ਮੈਂ ਤਾਂ ਇਹੋ ਚਾਹਨਾ ਲੋ ਤਲਾਕ। ਇਹ ਗੱਲ ਫੋਨ ਤੇ ਵੀ ਕਰ ਸਕਦੇ ਆ, ਇੱਥੇ ਆਉਣ ਦੀ ਕਿਹੜੀ ਜ਼ਰੂਰਤ ਹੈ? ਇੱਥੇ ਮੇਰੇ ਨਾਲ ਲੜੇ ਨਾ ਆਇਓ, ਮੈਂ ਫੋਨ ਤੇ ਆ ਛੱਡਾਂ ਮੂੰ ਜਾਂ ਮੈਂ ਤੋੜ ਆ ਕੇ ਦੇ ਛੱਡਾਂ ਮੂੰ ਤਲਾਕ। ਦੋ ਤੇਰੀ ਅੱਖੀ ਤੇ ਮੀਂਹ ਚੜੀ ਹੋਈ ਹੈ ਤੇ ਜਿਹੜੇ ਬੰਦੇ ਚਾੜ ਸਕਦੇ ਨਹੀਂ ਨਾ ਉਹ ਚੜੀਓ ਲੈ ਵੀ ਜਾਂਦੀ ਹੈ। ਓਏ ਮੇਰੀ ਮੀਤ ਕਿਸੇ ਮਾਈ ਦੇ ਲਾਲ ਤੂੰ ਨਹੀਂ ਲਾਂਦੀ, ਠੀਕ ਹੈ ਨਾ? ਤੁਸੀਂ ਚਲੋ ਇੱਥੋਂ ਨਿਕਲੋ। साजिद चुप कर, तलाक तो तू पीछे दस है ना ਹਾਂ पर तेरा फर्क ਅੱਛਾ ਰਿਆਜ਼ तेरा तो पर फर्क कर नहीं ਰਿਆਜ਼ ਛੱਡ की दिक्कत है दस है। ਹਾਂ ਮੈਂ ਦੇ ਤਲਾਕ। ਰਿਆਜ਼ ਓਏ ਓਏ ਛੱਡ ਦੇ। ਰਿਆਜ਼ ਛੱਡ ਦੇ ਨਹੀਂ ਤਾਂ ਮੈਂ ਟੱਟੇ ਕਾ ਛੱਡੋ। ਛੱਡ ਮੇਰੇ ਵੀਰਾ। ਆ ਗਈ ਹੈ ਨਹੀਂ ਛੋੜ ਦੇ। ਆ ਵੇਖ ਆ ਬਦਮਾਸ਼ ਜਿਹੜੇ ਗੱਲਿਆਂ ਨੇ ਉਹਨਾਂ ਕੀ ਕੀਤਾ ਮੇਰੇ ਨਾਲ, ਠੀਕ ਹੈ ਨਾ? ਛੱਡ। भाई चले, मुझे नहीं चाहिए इसका घर, नहीं रहना मैंने। ਓਏ ਇਸ ਘਰ छोड़, ਇਸ ਕਾਰ ਤੋਂ ਬਾਅਦ ਤੈਨੂੰ ਰਾਹ ਨਹੀਂ ਕਿਸੇ ਨੇ ਦੇਣਾ। बस मैंने किसी का खून खराबा नहीं करवाना भाई। ਨਿਕਲ ਜਾਓ ਲੈ ਕੇ ਨੂੰ ਇੱਥੋਂ। ਅੱਛਾ ਅੱਲਾ ਨਹੀਂ ਕਹਿ ਤੈਨੂੰ ਮੈਂ ਆਣਾ ਮੇਰੇ ਮੇਰੇ ਘਰ। ਮੇਰੇ ਅੱਗੋਂ ਖਲੋਵੇਂ ਪਿਆ, ਮੇਰੇ ਨਾਲ ਚਬਲ ਚਬਲ ਨਾ ਕਰੀ। ਆ ਛੋਰੇ ਚਲੀਏ ਜਾ ਇਸ ਬਦਮਾਸ਼ੀ ਦਾ ਸਿਰਾ ਤੁਹਾਨੂੰ ਮਿਲ ਵੈਸ। भाई चल, जा। मुझे नहीं रहना था वो। ਸ਼ਾਮ ਤੋਂ ਪਹਿਲੇ ਤੁਹਾਨੂੰ ਪਤਾ ਲੱਗ ਜਾਸੀ। रिमशा, ये मेरा घर जो है ना तेरी वजह से बर्बाद हुआ है। मैं तुझे बददुआ दे के जा रही हूँ, सारी जिंदगी तेरा घर भी नहीं आबाद होगा। ये मेरे दिल से आह निकली है, तू सारी जिंदगी तू भी नहीं बसेगी, कभी नहीं बसेगी। मैंने रिमशा तेरा बिगाड़ा क्या था? तूने मेरा हंसता खेलता घर बर्बाद कर दिया। मेरे दिल की मेरे दिल की बद्दुआ है, मेरी आह है, तू कभी भी नहीं खुश रहेगी, कभी नहीं तू बसेगी। मेरी बहन इस गल्ला का फायदा कोई नहीं, तू आ चल बात। ਮੇਰਾ ਵੀਰਾ ਇਹ ਤੇ ਲੱਥੀ ਹੈ ਬਲਾਮ ਮਗਰੂ, ਇਹਨੂੰ ਤੇ ਦੇ ਛੱਡੀ ਤਲਾਕ। ਹੁਣ ਮੇਰਾ ਕੀ ਸੋਚੇ? ਫਰਜ਼ਾਨਾ ਤੂੰ ਮੈਨੂੰ ਇੱਕ ਗੱਲ ਦੱਸ, ਜਦੋਂ ਮੈਂ ਉਹਨਾਂ ਦੀ ਭੈਣ ਨੂੰ ਤਲਾਕ ਦਿੰਦਾ ਪਿਆ ਤੇ ਉਹ ਮੇਰੀ ਭੈਣ ਨੂੰ ਵਸੀ ਸਨ, ਤੂੰ ਪ੍ਰੇਮੀ ਦਾ ਖਿਆਲ ਆਪਣੇ ਦਿਮਾਗ ਵਿੱਚੋਂ ਕੱਢ ਚਾ। ਉਹ ਮੇਰਾ ਵੀਰਾ ਮੈਂ ਪ੍ਰੇਮੀ ਨਾਲ ਪੱਕੀਆਂ ਕੀਤੀਆਂ ਹੋਈਆਂ ਗੱਲਾਂ, ਠੀਕ ਹੈ ਨਾ? ਉਸ ਨੂੰ ਮੈਂ ਇਹ ਗੱਲ ਕੀਤੀ ਹੈ, ਮੇਰਾ ਵੀਰਾ ਜਿਹੜਾ ਤੇਰੀ ਭੈਣ ਨੂੰ ਪਸੰਦ ਨਹੀਂ ਕਰਦਾ ਨਾ ਉਸਨੇ ਵਸਾਵਣਾ ਹੈ। ਤੇ ਉਸ ਕੀ ਆਖਿਆ? ਉਸ ਆਖਿਆ ਮੁੱਢੂ ਹੀ ਨਾ ਵਸਾਵੇ, ਲੇਕਿਨ ਮੈਂ ਤੇਰੇ ਨਾਲ ਆ। ਜੀ ਗੱਲ ਮੈਨੂੰ ਤਾਂ ਨਹੀਂ ਲੱਗਦਾ
ਇਹ ਉਹ ਹਿਨਾ ਰੋਂਦੀ ਜਾਂਦੀ ਹੈ ਤੇ ਉਹਦੇ ਵਿਰਾ ਵੀ ਨਾਲ ਆਣ ਕੋਈ ਖੈਰ ਆ ਬਦਦੁਆएं ਵੀ ਮੈਨੂੰ ਇਤਨੀ ਦਿੰਦੀ ਜਾਂਦੀ ਆ ਉਹ ਕਾਵਾਂ ਦੇ ਆਖੇ ਰਿਮਸ਼ਾ ਢੋਰ ਨਹੀਂ ਮਰਦੇ ਹੁੰਦੇ, ਤੂੰ ਉਹਨੂੰ ਛੋੜ ਬਲਾ ਮਗਰੂ ਲੱਤੀ, ਤੂੰ ਆ ਬਾਓ ਤੈਨੂੰ ਸਾਰੀ ਦੱਸੇ ਨਾ ਆ ਬਾਓ। ਹਾਂ ਦੱਸੋ ਕੀ ਰੋਲ ਹੈ? ਰੋਲਾ ਕੀ ਹੋਵਣਾ? ਉਸ ਤੋਂ ਤਲਾਕ ਦੇ ਛੱਡੀ, ਉਸ ਤੋਂ ਜਾਨ ਛੁਡਾ ਲਈ, ਤੇਰੇ ਨਾਲ ਨਿਕਾਹ ਕਰਕੇ ਤੈਨੂੰ ਇਸ ਘਰ ਦੇ ਵਿੱਚ ਲੈ ਕੇ ਆਉਣਾ, ਰਾਣੀ ਬਣਾ ਕੇ ਰੱਖਣਾ, ਇਤਨੀ ਇੱਕ ਗੱਲ ਹੈ। ਚਲੋ ਸ਼ੁਕਰ ਹੈ ਦੇਰ ਆਏ ਦਰੁਸਤ ਆਏ, ਤੈਨੂੰ ਅਕਲ ਤਾਂ ਆਈ ਨਾ, ਉਹ ਤੇਰੇ ਲੈਕ ਦੀ ਕੋਈ ਨਾ, ਪਤਾ ਨਹੀਂ ਕਿਵੇਂ ਉਹਦੇ ਨਾਲ ਤੂੰ ਸ਼ਾਦੀ ਕਰ ਲਈ ਆ। ਤੇ ਹੁਣ ਚਲੋ ਉਹਨੂੰ ਘਰੋਂ ਕੱਢ ਹੀ ਛੱਡਿਆ ਨਾ, ਹੁਣ ਰੋਲਾ ਹੀ ਮੁੱਕਾ। ਰਿਮਸ਼ਾ ਮਸਲਾ ਇੱਕ ਹੋਰ ਆਉਂਦਾ ਪਿਆ ਹੈ। ਹੁਣ ਮੈਂ ਅੱਜ ਉਹਨੂੰ ਤਲਾਕ ਦਿੱਤੀ ਹੈ ਤੇ ਫਰਜ਼ਾਨਾ ਜਿਹੜੀ ਇਹ ਤਿਆਰ ਹੋਈ ਖਲੀ ਪ੍ਰੇਮੀ ਨਾਲ ਸ਼ਾਦੀ ਕਰਨ ਕਣ, ਇਹਨੂੰ ਤੂੰ ਸਮਝਾ ਕੀ ਉਹ ਇਹ ਵਾਕਿਆ ਬੋਲ ਸਕਦੇ ਨੇ? ਉਹ ਮੈਨੂੰ ਤੰਗ ਨਾ ਕਰੇ ਸਨ, ਇਹਦੀ ਜ਼ਿੰਦਗੀ ਖੁਆਰ ਨਾ ਕਰੇ ਸਨ, ਇਹਦੇ ਅਕਲ ਚ ਕਾਇ ਨਹੀਂ ਗੱਲ ਬੰਦੀ ਪਈ ਪਿਆ ਦੀ, ਨਹੀਂ ਪ੍ਰੇਮੀ ਤੇ ਮੇਰੇ ਵਾਅਦੇ ਹੋਏ ਹੋਏ, ਸਾਡੀਆਂ ਪੱਕੀਆਂ ਹੋਈਆਂ, ਇਹਨੂੰ ਤੂੰ ਸਮਝਾ ਕੁਝ। ਫਰਜ਼ਾਨਾ ਤੇਰਾ ਬਿਰਾ ਸਹੀ ਪਿਆ ਆਂਦਾ ਹੈ, ਠੀਕ ਹੈ ਨਾ? ਇਹ ਖਿਆਲ ਹੁਣ ਕੱਢ ਦੇ। ਹੁਣ ਵੇ ਕੀ ਹਾਲਾਤ ਹੋ ਗਏ, ਜੇ ਉੱਥੇ ਤੂੰ ਪਰਨੀ ਕੇ ਜਾਵੇਂ ਵੀ ਸਹੀ, ਤੈਨੂੰ ਕੀ ਲੱਗਦਾ ਹੈ ਤੂੰ ਖੁਸ਼ ਰਹ ਸੇ ਉੱਥੇ? ਉਹਨਾਂ ਕੋਈ ਨਹੀਂ ਬਦਲਾ ਲੈਣਾ, ਇੰਜ ਉਹਨਾਂ ਖੁਆਰ ਕਰਨਾ ਨਾ, ਤੈਨੂੰ ਇਤਨਾ ਜ਼ਲੀਲ ਕਰਨਾ ਨਾਲ ਸਾਨੂੰ ਵੀ ਕਰਨਾ, ਤੇ ਇਹ ਸੋਚ ਤੂੰ ਆਪਣੇ ਦਿਮਾਗ ਵਿੱਚੋਂ ਕੱਢ ਦੇ। ਮੈਂ ਜ਼ਹਿਰ ਖਾ ਕੇ ਮੇਰਾ ਬਿਰਾਵਾ ਮਰ ਜਾਵਣਾ ਹੈ ਤੇ ਨਿਕਾਹ ਮੈਂ ਪ੍ਰੇਮੀ ਨਾਲ ਕਰਨਾ। ਜੇ ਤੁਸੀਂ ਖੁਸ਼ੀ ਨਾਲ ਮੇਰਾ ਨਿਕਾਹ ਨਾ ਕੀਤਾ ਤੇ ਮੈਂ ਉਸ ਨਾਲ ਨਿਕਲ ਕੇ ਨਿਕਾਹ ਕਰ ਲਈ ਸਾਂ ਤੇ ਚੰਗੀ ਤੁਹਾਨੂੰ ਲੀਕ ਲੱਗ ਜਾਸੀ। ਉਹ ਤੂੰ ਪਾਗਲ ਹੈ, ਕਿਹੋ ਜਿਹੀਆਂ ਗੱਲਾਂ ਕਰਦੀ ਪਈ ਹੈ? ਸਮਝਾ ਰਿਮਸ਼ਾ ਇਹਨੂੰ। ਮੈਂ ਹੁਣ ਵੇਖੀ ਖਲੋਤੀ ਆ, ਇਹ ਸੋਹਣਾ ਨਿਕਲ ਜਾਵਣਾ ਤੇ ਸਾਨੂੰ ਵੀ ਖੁਆਰ ਕਰਨਾ ਹੈ। ਇਸੋ ਚੰਗਾ ਤੇ ਇਹੀ ਕਿਤੇ ਇਹ ਸੁਲਾ ਸਫਾਈ ਨਾਲ ਇਹਨੂੰ ਪਰਨਾ ਛੱਡੋ, ਇਹ ਹਾਲ ਹੈ, ਨਹੀਂ ਤਾਂ ਇਸ ਕੋਈ ਘੋੜੀ ਕਰਨਾ ਹੈ। ਠੀਕ ਹੈ ਮੇਰੀ ਭੈਣ, ਅਸੀਂ ਤੇਰਾ ਪ੍ਰੇਮੀ ਨਾਲ ਨਿਕਾਹ ਕਰਕੇ ਦੇ ਛੱਡਦੇ, ਲੇਕਿਨ ਇਹ ਗੱਲ ਯਾਦ ਰੱਖ ਲਵੀਂ, ਤੇਰਾ ਘਰ ਬਣੇ ਨਾ ਬਣੇ, ਅਸਾਂ ਉਹਨਾਂ ਦੇ ਨਾਲ ਚੰਗਾ ਕੋਈ ਨਹੀਂ ਕੀਤਾ, ਮੁੜ ਮੈਂ ਇੱਥੇ ਦੋਸ਼ ਨਾ ਦੇਵੀਂ, ਨਾ ਹੀ ਰਿਮਸ਼ਾ ਤੇ ਦੋਸ਼ ਪਈ ਦੇਵੀਂ। ਮੈਨੂੰ ਕਿਸੇ ਤੇ ਗਿਲਾ ਨਹੀਂ, ਠੀਕ ਹੈ ਨਾ? ਮੇਰਾ ਨਿਕਾਹ ਕਰ ਛੱਡੋ। ਚਲੋ ਠੀਕ ਹੈ, ਮੁੜ ਤੂੰ ਪ੍ਰੇਮੀ ਨੂੰ ਸਦਾ ਇੱਥੇ ਕਿਸੇ ਦੇ, ਉਹਦੇ ਨਾਲ ਮੈਂ ਆਪ ਗੱਲ ਕਰੇ ਸਾਂ। ਮੇਰੇ ਵੀਰਾ ਗੱਲ ਸੁਣ ਲਓ, ਵੱਖਰੇ ਹੋ ਜਿਹੜੇ ਤੁਸੀਂ ਹੋ ਗਏ ਹੋ, ਤੁਹਾਨੂੰ ਆਪਣੇ ਹਿੱਸੇ ਦੇ ਛੱਡੇ ਤੇ ਬਿਹਤਰ ਹੈ ਵੀ ਤੁਸੀਂ ਉਹਨੂੰ ਆਪਣੇ ਜਗ੍ਹਾ ਤੇ ਵਗ ਜਾਓ, ਠੀਕ ਹੈ? ਐਵੇਂ ਰੋਲਾ ਨਾ ਪਵੇ ਤੇ ਗਿਰੋਲ ਨਾ ਪਵੇ ਤੇ ਆਹ ਬੈਨ ਦੀ ਮੋਜੜੀ ਫੜ ਲਓ ਤੇ ਇਹਨੂੰ ਵੀ ਲੈ ਜਾਓ। ਮੈਂ ਕਰੂ ਨੇ, ਹੁਣ ਮੇਰੀ ਗੱਲ ਸੁਣ ਲਓ, ਮੈਂ ਕਰੂ ਨੇ ਫਰਜ਼ਾਨਾ ਨਾਲ ਸ਼ਾਦੀ, ਉਸ ਪਰਨੀ ਕੇ ਇੱਥੇ ਆ ਜਾਣਾ, ਤੁਹਾਡੇ ਨਿਤ ਰਿਚ ਕੁੱਤੇ ਦੀ ਲੜਾਈ ਲਾਣੀ, ਉਸ ਤੋਂ ਬਿਹਤਰ ਹੈ ਪਏ ਵੀ ਤੁਸੀਂ ਆਪਣੀ ਜਗ੍ਹਾ ਤੇ ਜਾਓ, ਜੋ ਤੁਹਾਡਾ ਹਿੱਸਾ ਉਹ ਮਿਲ ਗਿਆ। ਮੇਰਾ ਵੀਰਾ ਮੇਰੀ ਗੱਲ ਸੁਣੋ, ਵੱਖਰੇ ਹੋਵਣ ਦਾ ਸਾਨੂੰ ਇਤਰਾਜ਼ ਕੋਈ ਨਹੀਂ, ਠੀਕ ਹੈ ਨਾ? ਦੂਈ ਗੱਲ ਇਹ ਸੋਚ ਬਤੂ ਜੀ ਫਰਜ਼ਾਨਾ ਨੂੰ ਪਰਨਾ ਕੇ ਤੇ ਇੱਥੇ ਲੈ ਉਸੇ ਨਿਕਾਹ ਕਰਕੇ ਅਸੀਂ ਬਲਾ ਬੰਦਿਆਂ ਦੇ ਵਿੱਚ ਟੁਰਨ ਜੋਗੇ ਰਹਿ ਜਸਾਂਗੇ। ਐ ਬਹਿਣ ਤੋਂ ਸਾਡੇ ਨਾਲ ਚ ਰਲਾਈਏ, ਬੜਾ ਵੱਡਾ ਹਾਂ ਤੂੰ ਸਿਆਣਾ ਬਾਣੋ। ਨਾ ਮੈਂ ਫਾਰਸੀ ਬੋਲੀ ਤੇ ਨਾ ਮੈਂ ਅਰਬੀ ਬੋਲੀ ਤੇ ਨਾ ਮੈਂ ਪਸ਼ਤੋ ਬੋਲੀ, ਮੇਰੀ ਗੱਲ ਦੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ। ਜਿਹੜਾ ਮੈਂ ਫੈਸਲਾ ਕਰ ਛੱਡਿਆ ਉਹ ਕਰ ਛੱਡਿਆ। ठीक हो गया भाई, आप आपस में ना लड़ो झगड़ो, मेरी वजह से ना आपस में ना अलग अलग हो। भाई प्रेमी को छोड़ो उसकी हालत पे, वो नहीं समझने वाला, हम चलते हैं, ठीक है? उसको उसकी हाल पे छोड़ो। ठीक है भाईजान, तू जान तेरा काम जाने। ਪ੍ਰੇਮੀ ਸਦਾਇਆ ਤੈਨੂੰ ਇਸ ਕਰਕੇ ਹੈ, ਜਿਹੜੇ ਹਾਲਾਤ ਨੇ ਤੇਰੇ ਸਾਹਮਣੇ, ਤੈਨੂੰ ਸਾਰੀ ਗੱਲ ਦਾ ਪਤਾ ਹੈ। ਮੈਂ ਹੁਣ ਨਹੀਂ ਤੇਰੀ ਭੈਣ ਨੂੰ ਤਲਾਕ ਦਿੱਤੀ ਹੈ ਤੇ ਇਤਫਾਕਨ ਵੇਖ ਲਾ ਵੀ ਹੁਣ ਮੈਂ ਆਪਣੀ ਭੈਣ ਦੀ ਸ਼ਾਦੀ ਤੇਰੇ ਨਾਲ ਕਰਦਾ ਪਿਆ, ਲੇਕਿਨ ਮੈਂ ਇਹਨੂੰ ਸਹਿ ਸਮਝਾਇਆ ਕਿ ਇੱਥੇ ਵਸੇਰਾ ਨੂੰ ਹੋਵਣਾ, ਵਸੇਬ ਨੂੰ ਹੋਵਣਾ। ਉਹ ਆਪਣੀ ਜ਼ਿੱਦ ਤੇ ਲੱਗੀ ਰਹੀ ਹੈ, ਮੈਂ ਜ਼ਿੱਦ ਛੱਡ ਦਿੱਤੀ ਹੈ, ਠੀਕ ਹੋ ਗਿਆ, ਮੈਂ ਹਾਰ ਗਿਆ ਤੇ ਮੈਂ ਉਸ ਦਾ ਨਿਕਾਹ ਤੇਰੇ ਨਾਲ ਕਰਦਾ ਪਿਆ। ਹੁਣ ਮੇਰੀ ਇੱਕ ਗੱਲ ਯਾਦ ਰੱਖ ਲਵੀਂ, ਉਹਨੂੰ ਤਾਂ ਇੱਥੇ ਬੜੀਆਂ ਉਮੀਦਾਂ ਨੇ ਫਰਜ਼ਾਨਾ ਨੂੰ, ਠੀਕ ਹੈ ਨਾ? ਆਹ ਸਾਰੇ ਹਾਲਾਤ ਵੇਖਣ ਦੇ ਬਾਵਜੂਦ ਉਹ ਮੁੜ ਵੀ ਤੇਰੇ ਨਾਲ ਸ਼ਾਦੀ ਕਰਨ ਤੇ ਰਾਜ਼ੀ ਹੈ, ਤਾਂ ਉਹਦੀਆਂ ਉਮੀਦਾਂ ਤਰੋੜੀ ਨਾ ਪਿਆ। ਬਾਕੀ ਅਗਰ ਤਰੋੜੇ ਵੀ ਤਾਂ ਜਿਸ ਟਾਈਮ ਦੀ ਤੇਰੇ ਨਾਲ ਸ਼ਾਦੀ ਹੋ ਜਾਵਣੀ ਹੈ, ਤੁਹਾਡੇ ਕਣ ਇਹ ਬੂਆ ਬੰਦ ਦੇ, ਤੁਸੀਂ ਲੜੋ ਮਰੋ ਜੀਓ ਆਪਣੇ ਘਰ ਦੇ ਵਿੱਚ, ਸਾਨੂੰ ਕਿਸੇ ਰੋਲੇ ਦੇ ਵਿੱਚ ਇਨਵੋਲਵ ਨਹੀਂ ਤੁਸੀਂ ਕਰਨਾ। ਮੇਰੇ ਵੱਲੋਂ ਤਾਂ ਕੋਈ ਗਿਲਾ ਸ਼ਿਕਵਾ ਨਾ ਉਸੀ, ਤੁੰਜੀ ਹੈ ਉਮੀਦ ਹੈ ਬੇ ਰੱਬ ਇਹ ਵੇਲਾ ਲਾਈ ਨਾ ਉਸੀ ਕਿ ਅਸੀਂ ਮੁੜ ਤੁਹਾਡੇ ਬੂਹੇ ਤੇ ਸਾਹਮਣੇ ਨਾ ਤਰਲੇ ਵਾਸਤੇ ਜਾਂ ਕਿਸੇ ਕੰਮ ਵਾਸਤੇ। ਮੇਰਾ ਵੀਰਾ ਤੁਸੀਂ ਆਪਣੀ ਬਹਿਸ ਨੂੰ ਸ਼ੁਰੂ ਹੋ ਗਏ ਹੋ, ਬਹਿਸ ਤੁਹਾਡੀ ਮੁੱਕਣੀ ਹੈ ਕਿ ਕੋਈ ਨਾ? ਮੁੱਕੀ ਫਰਜ਼ਾਨਾ ਬਹਿਸ ਸਾਡੀ। ਹਾਂ ਪ੍ਰੇਮੀ ਤੈਨੂੰ ਇੱਕ ਹੋਰ ਗੱਲ ਵੀ ਦੱਸਣੀ ਆ, ਮੈਂ ਤੇਰੀ ਮਿਸ਼ਾ ਨਿਕਾਹ ਕਰ ਲਿਆ ਤੇ ਆ ਕੁਝ ਦਿਨਾਂ ਤੱਕ ਅਸਾਂ ਕਿ ਨਿੱਕੀ ਜਿਹੀ ਇੱਥੇ ਦਾਵਤ ਰੱਖਣੀ, ਜਿਵੇਂ ਪਾਰਟੀ ਹੁੰਦੀ ਤੇ ਉਸ ਕਾਰਨ ਤੁਹਾਨੂੰ ਇਨਵਾਈਟ ਕਰਨਾ। ਅਗਰ ਤੁਹਾਡੀ ਢੋਕ ਪਵੇ ਤਾਂ ਆ ਜਾਵੇ, ਨਹੀਂ ਤਾਂ ਤੁਹਾਡੀ ਮਰਜ਼ੀ ਦੀ ਗੱਲ ਹੈ। ਕਿਉਂ ਨਹੀਂ ਆਣਾ ਮੇਰਾ ਵੀਰਾਵਾ? ਆਉਣਾ ਹੈ, ਤੁਹਾਡੀ ਖੁਸ਼ੀ ਚ ਤੇ ਆਉਣਾ ਹੈ, ਤੇ ਸੱਦ ਲਿਆ ਤੇ ਆ ਜਿਸਾ, ਨਾ ਸੱਦਿਆ ਤੇ ਘਰ ਬਹਿ ਜਿਸਾ। मेरी चमक चलो,
मेरे नाल धोखा कर लिया ही ना। मर गया बला किदू आ गई है मैं तेरा आखिरी दीदार करन आया, मेरी समक्ष लो। ओ मैं मर गई है जड़ा मेरा आखिरी दीदार करन आ गया है। तुसी रन्ना किदे मरदी हो? मरदे तो मेरे वरंगे रांझे ही हैं। ਉਹ ਬਲਾ ਆ ਤੋਂ ਹੀ ਤੂੰ ਜਾਵਣਾ ਜਾਂ ਤੈਨੂੰ ਮੈਂ ਡੰਡਕਿਆਂ ਨਾਲ ਹੀ ਤੂੰ ਕੱਢਾਂ ਅਗਲੇ ਦੇ ਵਾਲੀ ਭੁੱਲ ਗਿਆ ਹੋਇਆ ਮੈਨੇ ਬੂਹਾ ਕਹਿ ਲੱਥਾ ਛੋੜ ਦਿੱਤਾ मैं अपनी चमक छलो दी डोली उठींदी वेखनी है। ਉਹ ਕੋਈ ਨਹੀਂ ਡੋਲੀ ਸ਼ੋਲੀ ਉਠੀਵਣੀ ਇੱਥੋਂ ਜਿਹੜੀ ਤੂੰ ਵੇਖਣੀ ਹੈ ਇਹ ਜਾਊ ਇਹਨੀ ਤੂੰ ਦਾ ਇਹਨਾਂ ਨਿਕਾਹ ਕਰਨਾ ਹੈ हाँ रतिया मेरी लाश जो तू तप के ही जमनी है। ਔਰ ਆ ਪਹਿਲੇ ਇਸ ਬਲਾ ਨੂੰ ਮਗਰੂ ਲਾਇਆ ਵੀ ਇਹਦੀ ਲਾਸ਼ ਤੂੰ ਟੱਪੀ ਮਾਰ ਲਾਇਆ ਇਹਨੂੰ ਅੱਜ ਨਾ ਗਟਾਰੇ ਸਾਥ ਕੇ ਕਾਲਾ ਸਾਪੋੜ ਜਿਹਾ। अस्सलामुअलैकुम, दिस इज़ मीर इमशा हुसैन। तो कहिए कैसे हैं आप सब लोग? उम्मीद करती हूँ कि आप सब लोग खैरियत से होंगे और उम्मीद करती हूँ ये जो आज की आपने हमारी स्टोरी देखी है ये आपको पसंद आएगी। आपने देखा पूरी स्टोरी मुकम्मल देखी है, आपको कुछ कुछ समझ भी आ गया होगा, क्योंकि हमारी कोशिश ये होती है कि हम अपनी स्टोरी के ज़रिए एक अच्छा मैसेज जो है वो कोशिश करते हैं कि वो आप तक कन्वे कर सकें। और हर स्टोरी जो है वो हमारी इस्लाह से भरपूर होती है और इसमें भी आपके लिए इस्लाह है। वो ये कि आपने देखा कि एक भाई जो था, अव्वल तो बहनों को अपने भाइयों पर बहुत मान होता है, फ़ख्र होता है, ठीक है। वो उनके दुख सुख के मुहाफिज होते हैं, उनकी इज़्ज़त के मुहाफिज होते हैं, ठीक है। लेकिन एक भाई आपको हमने ऐसा दिखाया कि उसने अपने ही प्यार की खातिर, वो एक लड़की से प्यार करता है, अपने प्यार की खातिर उसने अपनी बहन को कुर्बान कर दिया। कैसे उसको तलाक होगी, लेकिन उसको कोई परवाह ही नहीं थी। उसे ये था कि उसने अपने प्यार किसी न किसी तरीके से हासिल करा था, उसके लिए बेशक वो अपनी बहन को भी कुर्बान कर दे, उसे इतना होश ही नहीं था। तो ये चीज़ गलत थी जो कि आपको दिखाई। ऐसा होता है, ये हमारे माशरे का हिस्सा है। ये जो चीज़ हम दिखाते हैं हकीकत पर मबनी होता है, ठीक है। ये चीज़ हमारे माशरे में चल रही है, लेकिन ये चीज़ गलत थी। और इसका ज़ाहिर गलत आप जो करते हैं, आपको ये चीज़ का पता होता है, आपका ज़मीर ये बात जानता है कि जो गलत आप कर रहे हैं वो आपको पता है और वो गलत का अंजाम गलत ही होगा। और इस स्टोरी में भी इस यानी कि जो भी कैरेक्टर्स है जिन्होंने गलत किया, उनका अंजाम जो है वो देखना बाकी है और वो हम दिखाएंगे नेक्स्ट पार्ट में। हमारी जितनी भी स्टोरीज होंगी उनकी एपिसोड्स होंगी, पार्ट होंगी, लेकिन उसका आपने करना है भरपूर तरीके से वेट। और इंशाअल्लाह हमारी जो है ये एपिसोड्स चलेंगी आपके फीडबैक पर। आपने अपना फीडबैक देना है कि आपको कैसी लगी हमारी स्टोरीज। आपके फीडबैक पर ही हमारी स्टोरी जो है वो मुनस्सिर होगी। आप जितना अच्छा फीडबैक देंगे उतनी ही अच्छी हम आपके लिए स्टोरी लेकर आया करेंगे। तो आपने अपने कमेंट्स में हमें लाजमी बताना है कि आपको स्टोरी कैसी लगी। और बाकी आपने देखा कि इस स्टोरी में जो हमारे कैरेक्टर्स हैं, और आपने देखा कि इसमें जितने भी स्टोरी में कैरेक्टर्स हैं उन्होंने अपनी जान लगा दी, अपनी पूरी मेहनत से उन्होंने स्टोरी को कामयाब बनाया और स्टोरी में यानी कि जान डाल दी। और इस स्टोरी में आपने देखे कैरेक्टर्स देखे हमारे साथ मौजूद हैं मलंगी साहब, जो कि आप देखते रहे हमारे प्लेटफॉर्म पे काम करते रहे हैं। तो एक बार फिर यानी कि हमारी जो टीम है वो मुकम्मल होने जा रही है और इस तरह से कैरेक्टर जो है वो हमारी पूरी जो टीम है वो वापस यानी कि आती जाएगी। इसी तरह टीम वर्क के साथ ही ज़ाहिर आपको पता काम होता है। मलंगी साहब हैं, उनको तो आप जानते ही हैं, और फरजाना ये भी हमारे साथ काम कर चुकी है, आप जानते हैं, और माशाल्लाह से बहुत अच्छा काम करती हैं। और यहाँ पर है जी हमारे साथ शौकत, इन्होंने भी माशाल्लाह से बहुत अच्छा काम किया। जो जिसको जो करैक्टर दिया जाता है वो ज़ाहिर अपनी पूरी ईमानदारी के साथ निभाता है। और मेरे साथ मौजूद है जी हिना, जो कि नया चेहरा है, और माशाल्लाह से जितना इनको काम दिया उतना उन्होंने अच्छा किया। और मज़ीद ज़ाहिर है यहाँ पर हर किसी को हम मौका देते हैं सीखने का, चाहे कोई भी है। और नया चेहरा जो है उस पर ज़रा हम मेहनत भी करते हैं और उसे भरपूर मौका देते हैं। ये नहीं कि जो एक्टर्स हैं पहले के उन्हीं नहीं, सारों को हम मौका देते हैं कि हमारे प्लेटफॉर्म पे आए, जिन्हें शौक है वो काम यहाँ पर सीखें। और जी हमारे साथ मौजूद है जी दाऊद साहब, किसी तारीफ के मोहताज नहीं है, आप इनको जानते हैं, आपने इनको देखा है, बहुत अच्छा काम करते हैं। सीनियर एक्टर हैं प्रेमी साहब भी, ये भी सीनियर अदाकार है और ये हमारे साथ काम करते भी रहे हैं, बहुत अच्छा काम करते हैं। दूसरा है जी साजिद साहब, ये भी हमारे साथ आप देखते हैं स्टोरियों में, बहुत अच्छा काम करते हैं। और जी ये मौजूद हैं जी मुअज़्ज़म अली साहब, ये भी इंशाअल्लाह आपको स्टोरी में नज़र आएंगे। तो आपने फीडबैक देना है, कमेंट्स करने हैं सभी के लिए, आपको कैसा काम लगा है, ठीक है, क्योंकि आपकी यानी कि हमारी स्टोरी की जो जान है वो कमेंट्स पर आकर ख़त्म होती है कि आपके कमेंट्स जो है वो हमारी हौसला अफजाई करते हैं। आपने मज़ीद बताना है, अगर स्टोरी अच्छी लगे तो हमने इसे शेयर भी करना है, लाइक भी करना है। तो जी एक बार फिर जल्द जाते बाटा टीवी पंजाबी जिंदाबाद और पाकिस्तान जिंदाबाद।